ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਸੱਜਣੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕਹਾਣੀ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ, ਤੇ ਵਾਰਿਸ ਸ਼ਾਹ ਹੋਰਾਂ ਨੇ ਇਸ ਨੂੰ ਜਿਸ ਸੋਹਣੇ ਢੰਗ ਦੇ ਨਾਲ ਲਿਖਿਆ ਹੈ, ਉਹ ਜਿਹੜਾ ਉਹਨਾਂ ਦਾ ਲਿਖਣ ਦਾ ਜਿਹੜਾ ਢੰਗ ਹੈ ਉਹ ਵੀ, ਤੇ ਜਿਹੜਾ ਉਹਨਾਂ ਦਾ ਭੇਤ ਹੈ ਉਹ ਵੀ ਅਸੀਂ ਤੁਹਾਡੇ ਸਾਹਮਣੇ ਆਪਣੇ ਇਲਮ ਦੇ ਮੁਤਾਬਕ ਤੁਹਾਡੇ ਸਾਹਮਣੇ ਜਿਹੜਾ ਹੈ ਉਸ ਦਾ ਵੇਰਵਾ ਜਿਹੜਾ ਹੈ ਉਹ ਰੱਖਦੇ ਹਾਂ। ਤੇ ਤੁਸੀਂ ਇਸ ਦੇ ਨਾਲ ਕਿੰਨਾ ਕੁ ਸਹਿਮਤ ਹੋ ਜਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਸਮਝਦੇ ਹੋ, ਤੁਹਾਨੂੰ ਇਹ ਖੁੱਲ੍ਹ ਹੈ ਕਿ ਤੁਸੀਂ ਉਸ ਦਾ ਜਿਹੜਾ ਵਖਾਲਾ ਹੈ ਉਹ ਜਿਹੜੀ ਟਿੱਪਣੀ ਡਿੱਬਾ ਹੈ ਕਮੈਂਟਸ ਬਾਕਸ ਉਸ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਵਿਖਾ ਸਕਦੇ ਹੋ। ਤੇ ਛੇੜਾ ਜਿਹੜਾ ਹੈ ਉਹ ਹੁਣ ਚੱਲ ਪਿਆ ਹੈ। ਰਾਂਝਾ ਜਿਹੜਾ ਹੈ ਉਸ ਦੇ ਪੱਲੇ ਜਿਹੜਾ ਹੈ ਕਿਰਾਇਆ ਨਹੀਂ ਹੈ, ਕਿਉਂਕਿ ਉਹ ਘਰੋਂ ਜਦੋਂ ਤੁਰਿਆ ਸੀ ਉਹ ਸਿਰਫ ਆਪਣੀ ਜਿਹੜੀ ਵੰਝਲੀ ਹੈ ਉਹ ਨਾਲ ਲੈ ਕੇ ਜਿਹੜਾ ਹੈ ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜਿਹਾ। ਤਾਂ ਉਸ ਦੇ ਕੋਲ ਜਿਹੜੀ ਨਾ ਸਿਰਫ ਵੰਝਲੀ ਸੀ, ਔਰ ਹੋਰ ਉਸ ਦੇ ਕੋਲ ਜਿਹੜਾ ਹੈ ਕੋਈ ਪੈਸਾ ਜਿਹੜਾ ਹੈ ਉਹ ਨਹੀਂ ਸੀ ਹੈ। ਤੇ ਅਸੀਂ ਵੇਖਦੇ ਹਾਂ ਕਿ ਮੁੱਲਾ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਮਸੀਤੇ ਨਾ ਰਵੇ, ਲੇਕਿਨ ਰਾਂਝਾ ਜਿਹੜਾ ਹੈ ਉਸ ਨੇ ਵੰਝਲੀ ਦੀ ਮਦਦ ਦੇ ਨਾਲ ਜਿਹੜਾ ਹੈ ਉਹ ਮਸੀਤੇ ਜਿਹੜਾ ਹੈ ਉਸ ਨੇ ਰਾਤ ਗੁਜ਼ਾਰ ਲਈ। ਔਰ ਜਿਸ ਵੇਲੇ ਰਾਤ ਗੁਜ਼ਾਰ ਕੇ ਹੁਣ ਉਹ ਨਦੀ ਤੇ ਆਇਆ ਹੈ ਤੇ ਅੱਗੇ ਕੀ ਮਾਮਲਾ ਪੇਸ਼ ਆਉਂਦਾ ਹੈ, ਇਹ ਅਸੀਂ ਪਹਿਲਾਂ ਸੁਣਨੇ ਹਾਂ ਲਿਆਕਤ ਅਨੈਤ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਫਿਰ ਇਸ ਤੇ ਗੱਲ ਕਰਦੇ ਹਾਂ। ਰਾਂਝੇ ਆਖਿਆ ਪਾਰ ਲੰਘਾ ਅੱਬਾ, ਮੈਕੂ ਚਾੜ ਲੈ ਰੱਬ ਦੇ ਵਾਸਤੇ ਤੇ ਅਸੀਂ ਰੱਬ ਕੀ ਜਾਨ ਦੇ ਭੈਣ ਪਾੜਾ, ਬੇੜਾ ਠੇਲ ਦੇ ਲੱਭ ਦੇ ਵਾਸਤੇ ਤੇ ਓਏ ਅਸਾਂ ਰਿਜ਼ਕ ਕਮਾਵਣਾ ਨਾਲ ਹੀ ਲੈ, ਬੇੜੇ ਖਿੱਚਦੇ ਢੱਬੀ ਦੇ ਵਾਸਤੇ ਤੇ ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ, ਕਰਲਾ ਕਰਾਂ ਮੈਂ ਛੱਬ ਦੇ ਵਾਸਤੇ ਤੇ ਰੁੱਸ ਆਇਆ ਹਾਂ ਨਾਲੇ ਭਾਈਆਂ ਦੇ, ਝਟ ਕਰਾਂ ਸਬਬ ਦੇ ਵਾਸਤੇ ਤੇ ਰਾਂਝੇ ਆਖਿਆ ਪਾਰ ਲੰਘਾ ਬਾ, ਮੈਕੂ ਚਾੜ ਲੈ ਰੱਬ ਦੇ ਵਾਸਤੇ ਤੇ ਅਸੀਂ ਰੱਬ ਕੀ ਜਾਣਦੇ ਭੈਣ ਪਾੜਾ, ਬੇੜਾ ਠੇਲ ਦੇ ਲੱਭ ਦੇ ਵਾਸਤੇ ਤੇ ਅਸਾਂ ਰਿਜ਼ਕ ਕਮਾਵਣਾ ਨਾਲ ਹੀ ਲੈ, ਬੇੜੇ ਖਿੱਚਦੇ ਡੱਬ ਦੇ ਵਾਸਤੇ ਤੇ ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ, ਤਰਲਾ ਕਰਾਂ ਮੈਂ ਛੱਬ ਦੇ ਵਾਸਤੇ ਤੇ ਰੁੱਸ ਆਇਆ ਹਾਂ ਨਾਲ ਭਾਈਆਂ ਦੇ, ਝੱਟ ਕਰਾਂ ਸਬਬ ਦੇ ਵਾਸਤੇ ਤੇ। ਸਾਡੇ ਇੱਥੇ ਪੰਜਾਬੀ ਦਾ ਇੱਕ ਅਖਾਣ ਬੋਲਿਆ ਜਾਂਦਾ ਹੈ ਕਿ ਲੋੜ ਵੇਲੇ ਜਿਹੜਾ ਨਾ ਖੋਤੇ ਨੂੰ ਵੀ ਪਿਓ ਬਣਾ ਲਈਦਾ। ਸੋ ਇਹ ਸਾਡਾ ਵਰਤਾਰਾ ਜਿਹੜਾ ਹੈ ਸਾਡੇ ਸਮਾਜ ਦੇ ਵਿੱਚ ਰਿਹਾ ਹੈ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਤੇ ਜਿਹਦੇ ਨਾਲ ਫਿਰ ਸਾਨੂੰ ਕੰਮ ਹੁੰਦਾ ਹੈ, ਅਸੀਂ ਉਹਨੂੰ ਜਿਹੜਾ ਨਾ ਵਧਾ ਚੜਾ ਕੇ ਜਿਹੜਾ ਹੈ ਨਾ ਉਹ ਪੇਸ਼ ਕਰਦੇ ਹਾਂ, ਤੇ ਲੋੜ ਵੇਲੇ ਉਸ ਨੂੰ ਜਿਹੜਾ ਹੈ ਉਹ ਅੱਬਾ ਵੀ ਕਹਿ ਲੈਂਦੇ ਹਾਂ। ਤੇ ਉਹ ਹੁਣ ਰਾਂਝੇ ਦੇ ਕੋਲ ਤੇ ਜਿਹੜਾ ਨਾ ਪਾਰ ਲੰਘਣ ਲਈ ਹੁਣ ਲੁੱਡਣ ਮਲਾਹ ਨੂੰ ਦੇਣ ਲਈ ਕਿਰਾਇਆ ਨਹੀਂ ਹੈ, ਕੋਈ ਪੈਸਾ ਨਹੀਂ ਹੈ। ਤੇ ਹੁਣ ਰਾਂਝਾ ਜਿਹੜਾ ਹੈ ਉਸ ਨੇ ਕਿਵੇਂ ਨਦੀ ਪਾਰ ਕਰਨੀ ਹੈ, ਤੇ ਜਿਸ ਬੰਦੇ ਦੇ ਜਿਹੜਾ ਬੰਦਾ ਮਾਜ਼ੂਰ ਹੋਵੇ, ਜਿਸ ਬੰਦੇ ਦੇ ਕੋਲ ਪੈਸਾ ਨਾ ਹੋਵੇ, ਤੇ ਉਸ ਬੰਦੇ ਦੇ ਕੋਲ ਜਿਹੜਾ ਇੱਕ ਹਰਬਾ ਰਹਿ ਜਾਂਦਾ ਹੈ ਉਹ ਹੈਗਾ ਤਰਲਾ, ਮਿੰਨਤ। ਸੋ ਰਾਂਝੇ ਨੇ ਜਿਹੜਾ ਹੈ ਉਸ ਦੀ ਮਿੰਨਤ ਜਿਹੜੀ ਹੈ ਉਹ ਕੀਤੀ ਹੈ, ਤੇ ਕੀਤੀ ਇਸ ਢੰਗ ਨਾਲ ਹੈ ਕਿ ਉਸ ਨੇ ਵਡਿਆਉਣ ਦੀ ਜਿਹੜੀ ਹੈ ਉਹ ਯਤਨ ਕੀਤਾ ਹੈ। ਉਸ ਨੂੰ ਉਸ ਨੇ ਅੱਬਾ ਕਿਹਾ ਹੈ ਕਿ ਰਾਂਝੇ ਆਖਿਆ ਪਾਰ ਲੰਘਾ ਅੱਬਾ।
ਸੋ ਰਾਂਝਾ ਜਿਹੜਾ ਹੈ ਉਹ ਜਿਹੜਾ ਸਮਾਜ ਦੇ ਵਿੱਚ ਟੈਕਟ ਨੇ ਕੰਮ ਲੈਣ ਦੇ ਪਹਿਲਾਂ ਉਸ ਦਾ ਜਿਹੜੀ ਨਾ ਉਹ ਵਰਤੋਂ ਕਰਦਾ ਹੈ ਕਿ ਮੈਨੂੰ ਰੱਬ ਦੇ ਵਾਸਤੇ ਜਿਹੜਾ ਹੈ, ਯਾਨੀ ਕਿ ਉਹ ਰੱਬ ਦਾ ਵਾਸਤਾ ਪਾਉਂਦਾ ਹੈ, ਕਿਉਂਕਿ ਇਹ ਜਿਹੜਾ ਸਮਾਜ ਹੈ ਇਹ ਹਰ ਗੱਲ ਦੇ ਵਿੱਚ ਜਿਹੜਾ ਹੈ ਉਹ ਰੱਬ ਨੂੰ ਜ਼ਰੂਰ ਲੈ ਕੇ ਆਉਂਦਾ ਹੈ। ਤੁਸੀਂ ਆਪਣਾ ਚਲੇ ਜਾਓ ਬਾਜ਼ਾਰ ਦੇ ਵਿੱਚ ਤੇ ਜਿਹੜਾ ਤਾਜਰ ਮਿਲਾਵਟ ਕਰ ਰਿਹਾ ਹੋਵੇਗਾ, ਜਿਹੜੇ ਚੀਜ਼ਾਂ ਦੇ ਭਾਅ ਜਿਹੜੇ ਨੇ ਉਹ ਵਧਾ ਰਿਹਾ ਹੋਵੇਗਾ, ਔਰ ਉਹ ਦੇਖੋ ਰੱਬ ਦਾ ਨਾਮ ਬਹੁਤ ਲੈ ਰਿਹਾ ਹੋਵੇਗਾ। ਨਾਲ ਹੀ ਜਿਸ ਵੇਲੇ ਅਜ਼ਾਨ ਦੀ ਆਵਾਜ਼ ਆਉਂਦੀ ਹੈ ਤੇ ਕਹਿੰਦਾ ਜੀ ਮੈਂ ਪਹਿਲੇ ਨਮਾਜ਼ ਪੜ੍ਹਾਵਾਂ ਤੇ ਫਿਰ ਆ ਕੇ ਤੁਹਾਡੇ ਨਾਲ ਜਿਹੜਾ ਨਾ ਉਹ ਮਾਮਲਾ ਤੈਅ ਕਰਨਾ ਹਾਂ। ਤੋ ਇਹ ਆਪਣਾ ਇੱਕ ਅਤਬਾਰ ਤੇ ਇੱਕ ਵਸਾਹ ਕਾਇਮ ਕਰਨ ਲਈ ਜਿਹੜਾ ਹੈ ਉਹ ਇਸ ਰੱਬ ਦੀ ਜਿਹੜੀ ਵਰਤੋਂ ਹੈ ਉਹ ਕਰਦੇ ਨੇ। ਹਾਲਾਂਕਿ ਮਿਲਾਵਟ ਕਰਨ ਲੱਗਿਆ ਉਹਨਾਂ ਨੂੰ ਰੱਬ ਦਾ ਖਿਆਲ ਨਹੀਂ ਆਉਂਦਾ, ਜਾਂ ਚੀਜ਼ਾਂ ਦੇ ਜਿਹੜੇ ਉਹ ਭਾਅ ਨਜਾਇਜ਼ ਤੌਰ 'ਤੇ ਵਧਾ ਰਹੇ ਹੁੰਦੇ ਨੇ ਉਦੋਂ ਉਹਨਾਂ ਨੂੰ ਰੱਬ ਦਾ ਖਿਆਲ ਨਹੀਂ ਆਉਂਦਾ। ਤੇ ਇਹੀ ਮਾਮਲਾ ਜਿਹੜਾ ਨਾ ਇੱਥੇ ਸਾਨੂੰ ਲੁੱਡਣ ਮਲਾ ਦੇ ਬਾਰੇ ਨਜ਼ਰ ਆਉਂਦਾ ਹੈ। ਜਿਸ ਵੇਲੇ ਰਾਂਝੇ ਨੇ ਕਿਹਾ ਨਾ ਕਿ ਮੈਨੂੰ ਰੱਬ ਦੇ ਵਾਸਤੇ ਜਿਹੜਾ ਨਾ ਤੂੰ ਪਾਰ ਜਿਹੜਾ ਨਾ ਇਹ ਤੇ ਸਵਾਰ ਕਰ ਲਿਆ ਤੇ ਮੈਨੂੰ ਪਾਰ ਲਾ ਦੇ, ਤੇ ਉਸ ਨੇ ਕਿਹਾ ਅਸੀਂ ਰੱਬ ਕੀ ਜਾਣਦੇ ਭੈਣ ਭਾੜਾ, ਬੇੜਾ ਠੇਲ ਦੇ ਲੱਭ ਦੇ ਵਾਸਤੇ। ਤੇ ਲੱਭ ਹੁੰਦਾ ਹੈ ਕਿ ਜਿਹੜਾ ਤੁਸੀਂ ਕੋਈ ਤਮਾ ਹੁੰਦਾ ਕਿ ਕੋਈ ਫਾਇਦਾ ਜਿਹੜਾ ਹੈ, ਕੋਈ ਜਿਹੜਾ ਤੁਸੀਂ ਕੰਮ ਕਰਦੇ ਹੋ ਉਸ ਤੋਂ ਤੁਹਾਨੂੰ ਜਿਹੜੀ ਲੱਭਤ ਹੁੰਦੀ ਹੈ, ਜਿਹੜਾ ਹਾਸਲ ਹੁੰਦਾ ਹੈ, ਉਸ ਨੂੰ ਜਿਹੜਾ ਹੈ ਪੰਜਾਬੀ ਦੇ ਵਿੱਚ ਲੱਭ ਕਿਹਾ ਜਾਂਦਾ ਹੈ। ਸੋ ਜਿਹੜਾ ਹਾਸਲ ਜਿਹੜਾ ਹੈ ਉਹਨੇ ਕਿਹਾ ਕਿ ਅਸੀਂ ਤੇ ਇੱਥੇ ਜਿਹੜਾ ਨਾ ਕਮਾਈ ਕਰਨ ਲਈ ਜਿਹੜਾ ਨਾ ਜਿਹੜਾ ਬੇੜਾ ਖਿੱਚਣੇ ਪਏ ਹਾਂ, ਇਹ ਤੇ ਅਸੀਂ ਕਮਾਈ ਕਰਨ ਲਈ ਕਰਨੇ ਪਏ ਹਾਂ, ਤੂੰ ਵਿੱਚ ਰੱਬ ਨੂੰ ਲੈ ਆਇਆ, ਅਸੀਂ ਰੱਬ ਨੂੰ ਕੀ ਸਮਝਦੇ ਹਾਂ। ਤੋ ਅਗਰ ਅਸੀਂ ਗੌਰ ਨਾਲ ਦੇਖੀਏ ਤੇ ਇਹ ਜਿਹੜੇ ਰੱਬ ਦੇ ਪ੍ਰਚਾਰਕ ਨੇ ਐਕਚੁਅਲੀ ਇਹ ਰੱਬ ਨੂੰ ਕੁਛ ਨਹੀਂ ਸਮਝਦੇ, ਕਿਉਂਕਿ ਸਾਨੂੰ ਇਹਨਾਂ ਦੇ ਕਿਰਦਾਰ ਜਿਸ ਵੇਲੇ ਅਸੀਂ ਦੇਖਦੇ ਹਾਂ ਔਰ ਇਹਨਾਂ ਦਾ ਜਿਸ ਵੇਲੇ ਅਸੀਂ ਪ੍ਰਚਾਰ ਦੇਖਦੇ ਹਾਂ ਤੇ ਉਹਦੇ ਵਿੱਚ ਬੜਾ ਪਾੜਾ ਹੈ। ਇਹ ਕਹਿੰਦੇ ਨੇ ਜੀ ਰੱਬ ਜਿਹੜਾ ਹੈ ਉਹ ਦਿਲਾਂ ਦੇ ਭੇਦ ਜਾਣਦਾ ਹੈ, ਰੱਬ ਜਿਹੜਾ ਹੈ ਉਹ ਬੰਦੇ ਨੂੰ ਵੇਖ ਰਿਹਾ ਹੈ। ਲੇਕਿਨ ਜਿਸ ਵੇਲੇ ਮਿਲਾਵਟ ਕਰ ਰਹੇ ਹੁੰਦੇ ਨੇ, ਜਿਸ ਵੇਲੇ ਇਹ ਝੂਠ ਬੋਲ ਰਹੇ ਹੁੰਦੇ ਨੇ, ਜਿਸ ਵੇਲੇ ਇਹ ਨਜਾਇਜ਼ ਕਮਾਈ ਕਰ ਰਹੇ ਹੁੰਦੇ ਨੇ, ਜਿਸ ਵੇਲੇ ਇਹ ਕਾਲਾ ਧੰਦਾ ਕਰ ਰਹੇ ਹੁੰਦੇ ਨੇ, ਉਸ ਵੇਲੇ ਇਹਨਾਂ ਨੂੰ ਇਹ ਪ੍ਰਚਾਰ ਯਾਦ ਨਹੀਂ ਆਉਂਦਾ। ਐਕਚੁਅਲੀ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਰੱਬ ਹੈ ਇਹ ਵੀ ਅਸੀਂ ਆਪ ਬਣਾਇਆ ਹੋਇਆ। ਸੋ ਇਹ ਫਲਸਫਿਆਂ ਦੇ ਦੌਰਾਨ ਇਹ ਜਿਹੜੀ ਇਹਨਾਂ ਵਿਚਕਾਰ ਹੀ ਬਹਿਸ ਰਹੀ ਹੈ ਕਿ ਰੱਬ ਜਿਹੜਾ ਹੈ ਉਹ ਹੈ ਵੀ ਜਾਂ ਨਹੀਂ ਹੈ ਵੀ। ਤੋ ਉਸ ਦੇ ਵਿੱਚ ਇਹ ਵੀ ਬਹਿਸ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਇਹ ਜਿਹੜਾ ਰੱਬ ਹੈ ਇਹ ਬੰਦੇ ਨੇ ਆਪ ਹੀ ਬਣਾਇਆ ਹੈ। ਜਿਸ ਤਰ੍ਹਾਂ ਬੰਦੇ ਨੇ ਸਮਾਜ ਦੇ ਵਿੱਚ ਸਾਨੂੰ ਬਹੁਤ ਕੁਝ ਜਿਹੜਾ ਨਾ ਉਹ ਬੰਦੇ ਦਾ ਬਣਾਇਆ ਹੋਇਆ ਮਿਲਦਾ ਹੈ, ਇਸ ਤਰ੍ਹਾਂ ਇੱਕ ਢਾਣੀ ਦਾ ਇਹ ਕਹਿਣਾ ਹੈ ਕਿ ਜਿਹੜਾ ਰੱਬ ਹੈ ਇਹ ਵੀ ਬੰਦੇ ਨੇ ਆਪਣੇ ਫਾਇਦੇ ਲਈ ਜਿਹੜਾ ਹੈ ਉਹ ਬਣਾਇਆ ਹੋਇਆ, ਇਸ ਦੀ ਸਿਰਜਣਾ ਕੀਤੀ ਹੋਈ ਹੈ। ਐਕਚੁਅਲੀ ਜਿਹੜਾ ਰੱਬ ਹੈ ਉਹ ਮੌਜੂਦ ਨਹੀਂ ਹੈ, ਜਾਂ ਇਸ ਵੰਨ ਦੀ ਕੋਈ ਤਾਕਤ ਜਿਹੜੀ ਹੈ ਜਿਹੜੀ ਅਕਲੋਂ ਪਰੇ ਹੈ, ਉਸ ਨੂੰ ਉਹ ਕੋਈ ਐਸੀ ਹਸਤੀ ਜਿਹੜੀ ਹੈ ਉਹ ਮੌਜੂਦ ਨਹੀਂ ਹੈ। ਇੱਕ ਢਾਣੀ ਦਾ ਜਿਹੜਾ ਹੈ ਨਾ ਵਿਚਾਰ ਜਿਹੜਾ ਨਾ ਉਹ ਹੈ, ਔਰ ਉਹ ਜਿਹੜੀ ਢਾਣੀ ਹੈ ਜਿਹੜੀ ਦੂਸਰੀ ਢਾਣੀ ਉਹ ਹੈ ਕਿ ਜਿਹੜੀ ਰੱਬ ਦਾ ਪ੍ਰਚਾਰ ਕਰਦੀ ਹੈ ਪਰ ਸਮਝਦੀ ਇਹੀ ਹੈ ਕਿ ਰੱਬ ਜਿਹੜਾ ਉਹ ਨਹੀਂ ਹੈ, ਯਾਨੀ ਕਿ ਉਹ ਰੱਬ ਦੇ ਵਜੂਦ ਤੋਂ ਇਨਕਾਰ ਨਹੀਂ ਕਰਦੇ, ਲੇਕਿਨ ਆਪਣੇ ਕਿਰਦਾਰ ਦੇ ਵਿੱਚ ਉਹ ਰੱਬ ਦੇ ਵਜੂਦ ਨੂੰ ਜਿਹੜਾ ਹੈ ਉਹ ਨਹੀਂ ਮੰਨਦੇ। ਕਿਉਂਕਿ ਜੇ ਉਹ ਰੱਬ ਦੇ ਵਜੂਦ ਨੂੰ ਮੰਨਦੇ ਹੋਣ ਤੇ ਫਿਰ ਉਹ ਇਹ ਮਿਲਾਵਟ ਨਾ ਕਰਨ। ਉਹ ਕਹਿੰਦੇ ਨੇ ਕਿ ਔਖੇ ਵੇਲੇ ਬੰਦੇ ਦੇ ਕੰਮ ਆਉਣਾ ਚਾਹੀਦਾ। ਇਹ ਰਾਂਝਾ ਜਿਹੜਾ ਹੈ ਇਹਦੇ ਕੋਲ ਹੁਣ ਕਿਰਾਇਆ ਨਹੀਂ ਹੈਗਾ ਤੇ ਇਹਨੂੰ ਲੁੱਟਣ ਨੂੰ ਫਿਰ ਉਹਦੇ ਕੰਮ ਆਉਣਾ ਚਾਹੀਦਾ ਨਾ, ਲੇਕਿਨ ਉਹ ਨਹੀਂ ਆਉਂਦਾ। ਲੁੱਟਣ ਜਿਹੜਾ ਹੈ ਉਹ ਵਾਰਿਸ ਸ਼ਾਹ ਨੇ ਉਸ ਦਾ ਜਿਹੜਾ ਨਾ ਜਿਹੜਾ ਸਾਨੂੰ ਜਾਣਕਾਰੀ ਦਿੱਤੀ ਹੈ ਉਹ ਇਹ ਵੀ ਕਿ ਇਹ ਵੱਡੀ ਕੱਪਣ ਹੈ, ਇਹ ਰਿਸ਼ਵਤਖੋਰ ਹੈ। ਸੋ ਉਸ ਦਾ ਸਾਰਾ ਕੁਛ ਰਿਸ਼ਵਤਖੋਰੀ ਹੈ। ਹੁਣ ਉਹ ਜਿਸ ਵੇਲੇ ਉਹ ਰਿਸ਼ਵਤ ਲੈ ਰਿਹਾ ਹੁੰਦਾ ਹੈ ਉਦੋਂ ਉਹਨੂੰ ਰੱਬ ਦਾ ਜਿਹੜਾ ਨਾ ਖਿਆਲ ਨਹੀਂ ਆਉਂਦਾ। ਸੋ ਨਹੀਂ ਆਉਂਦਾ, ਇਸ ਵਾਸਤੇ ਉਹਨੇ ਕਹਿਤਾ ਕਿ ਅਸੀਂ ਰੱਬ ਕੀ ਜਾਣਦੇ ਭੈਣ ਭਾੜਾ, ਬੇੜਾ ਠੇਲ ਦੇ ਲੱਭ ਦੇ ਵਾਸਤੇ ਸੇ। ਇਹ ਜਿਹੜਾ ਹੈ ਨਾ ਅਸੀਂ ਬੇੜਾ ਜਿਹੜਾ ਅਸੀਂ ਚਲਾ ਰਹੇ ਹਾਂ ਬੇੜੀ, ਇਹ ਤੇ ਅਸੀਂ ਆਪਣਾ ਹਾਸਲ, ਲੇਕਿਨ ਇਹ ਸਵਾਲ ਇਹ ਵੇ ਕਿ ਬੰਦੇ ਨੂੰ ਆਪਣੇ ਕੰਮਕਾਰ ਤੋਂ ਕਿੰਨਾ ਕੁ ਕਮਾਉਣਾ ਚਾਹੀਦਾ ਹੈ। ਇਹ ਵੀ ਇੱਕ ਜਿਹੜੀ ਬਹਿਸ ਹੈ, ਇਸ ਤੇ ਅਸੀਂ ਜਿਹੜਾ ਨਾ ਗੱਲ ਨਹੀਂ ਕਰਦੇ। ਅਸੀਂ ਇਸ ਤੋਂ ਜਿਹੜਾ ਨੇ ਅਸੀਂ ਕੰਨ ਪਰੇ ਕੀਤੇ ਹੋਏ ਨੇ। ਆਪਣਾ ਜਿਹੜਾ ਦਿਮਾਗ ਹੈ ਉਹ ਅਸੀਂ ਇਸ ਸਵਾਲ ਦੇ ਉੱਤੇ ਨਹੀਂ ਲੜਾਉਂਦੇ ਕਿ ਬੰਦੇ ਨੂੰ ਜਿਹੜਾ ਹੈ ਉਹ ਕਿੰਨੀ ਕੁ ਕਮਾਈ ਆਪਣੇ ਕੰਮ ਤੋਂ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਤੇ ਜੇ ਅਸੀਂ ਇਨਸਾਨ ਬਣ ਕੇ ਸੋਚੀਏ ਤੇ ਫਿਰ ਇਨਸਾਨ ਜਿਹੜਾ ਹੈ ਇਹ ਜਿਹੜਾ ਕੰਮਕਾਰ ਹੈ ਇਹ ਇਸ ਵਾਸਤੇ ਕਰਦਾ ਹੈ ਕਿ ਇਸ ਦੇ ਵਿੱਚੋਂ ਉਹਨੂੰ ਇੰਨਾ ਕੁ ਲੱਭੇ ਜਿਹਦੇ ਨਾਲ ਉਹਦੀਆਂ ਸਾਹਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣ ਤੇ ਉਹ ਜਿਹੜਾ ਨਾ ਉਹ ਠੀਕ ਹਾਲਤ ਦੇ ਵਿੱਚ ਜਿਹੜਾ ਹੈ ਉਹ ਰਵੇ। ਯਾਨੀ ਕਿ ਉਸ ਕੋਲ ਰਹਿਣ ਲਈ ਮਕਾਨ ਹੋਵੇ, ਖਾਣ ਲਈ ਉਸ ਦੇ ਖਾਣ ਦੇ ਵਸੀਲੇ ਹੋਣ ਉਸ ਦੇ ਕੋਲ,
ਔਰ ਦਵਾਈ ਦਾਰੂ ਲਈ ਉਸ ਕੋ ਪੈਸੇ ਹੋਣ, ਉਸ ਨੂੰ ਤਾਲੀਮ ਜਿਹੜੀ ਹੈ ਉਹ ਮਿਲ ਰਹੀ ਹੋਵੇ, ਜਿਹਦੇ ਵਿੱਚ ਉਹਦੇ ਇਹ ਜਿਹੜੇ ਨੇ ਸਾਰੇ ਜਿਹੜੇ ਉਹਨੂੰ ਮਸਲੇ ਨੇ ਉਹ ਅਗਰ ਪੂਰੇ ਹੁੰਦੇ ਹੋਣ ਤਾਂ ਇੰਨੀ ਕਮਾਈ ਜਿਹੜੀ ਹੈ ਉਹ ਉਹਨੂੰ ਕਰਨੀ ਚਾਹੀਦੀ ਹੈ। ਯਾਨੀ ਕਿ ਉਹਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹਦੀ ਕਮਾਈ ਪੂਰੀ ਕਰਦੀ ਹੋਵੇ ਜੋ ਠੀਕ ਹੈ। ਇਸ ਤੋਂ ਜਿਹੜਾ ਵੱਧ ਜਿਹੜਾ ਹੈ ਨਾ ਉਹ ਤਮਾ ਹੈ, ਉਹ ਜਿਹੜਾ ਹੈ ਉਹ ਲਾਲਚ ਹੈ। ਲਿਹਾਜ਼ਾ ਇਸ ਵਾਸਤੇ ਉਸ ਨੂੰ ਜਿਹੜਾ ਹੈ ਜ਼ਿਆਦਾ ਜਿਹੜਾ ਹੈ ਹੁਣ ਜਿਹੜੀ ਤੁਸੀਂ ਲੁੱਟਣ ਜਿਹੜਾ ਕੰਮ ਕਰਦਾ ਹੈ ਉਸ ਨੂੰ ਜਿਹੜੀ ਲੱਭਤ ਹੁੰਦੀ ਹੈ ਉਹ ਤਾਂ ਠੀਕ ਹੈ, ਲੇਕਿਨ ਉਹ ਜਿਹੜੀ ਹੁਣ ਉੱਤੇ ਉਹ ਰਿਸ਼ਵਤ ਮੰਗਦਾ ਹੈ ਉਹਨੂੰ ਅਸੀਂ ਜਿਹੜਾ ਹੈ ਉਸ ਦੀ ਕਮਾਈ ਨਹੀਂ ਕਹਿ ਸਕਦੇ, ਬਲਕਿ ਉਹ ਜਿਹੜਾ ਨਾ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚ, ਇਹ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਹਾਲਾਤ ਜਿਹੜੇ ਨੇ ਉਹ ਕਿਸ ਪੱਧਰ ਦੇ ਉੱਤੇ ਪਹੁੰਚ ਗਏ ਨੇ ਕਿ ਇਹ ਜਿਹੜੀ ਰਿਸ਼ਵਤਖੋਰੀ ਹੈ ਔਰ ਇਹ ਜਿਹੜੀ ਬੁਰਾਈ ਹੈ ਇਸ ਨੂੰ ਕਰਨ 'ਤੇ ਫਖਰ ਮਹਿਸੂਸ ਕੀਤਾ ਜਾਂਦਾ ਹੈ। ਲੇਕਿਨ ਇੱਕ ਗੱਲ ਜਿਹੜੀ ਹੈ ਸਾਨੂੰ ਇੱਥੇ ਪਤਾ ਜਿਹੜੀ ਇਹ ਲੱਗੀ ਹੈ ਕਿ ਇਹ ਜਿੰਨੇ ਵੀ ਲੋਕ ਨੇ ਇਹ 2 ਨੰਬਰ ਜਿਹੜਾ ਧੰਦਾ ਕਰਦੇ ਨੇ, ਜਿਹੜਾ ਕਾਲਾ ਧੰਦਾ ਕਰਦੇ ਨੇ, ਇਹ ਸਭ ਜਿਹੜਾ ਹੈ ਇਹ ਰੱਬ ਦਾ ਜਿਹੜਾ ਪ੍ਰਚਾਰ ਬਹੁਤ ਜ਼ਿਆਦਾ ਕਰਦੇ ਨੇ, ਲੇਕਿਨ ਕਿਰਦਾਰ ਦੇ ਵਿੱਚ ਜਿਹੜਾ ਹੈ ਰੱਬ ਨੂੰ ਜਿਹੜਾ ਹੈ ਇਹ ਨਹੀਂ ਮੰਨਦੇ। ਤੋ ਉਸ ਨੇ ਕਿਹਾ ਕਿ ਅਸਾਂ ਰਿਜ਼ਕ ਕਮਾਵਣਾ ਨਾਲ ਹੀ ਲੈ ਤੇ ਬੇੜੇ ਖਿੱਚਦੇ ਡੱਬ ਦੇ ਵਾਸਤੇ ਸੀ। ਡੱਬ ਜਿਹੜੀ ਹੈ ਇਹ ਪੇਂਡੂ ਵਸੇਬ ਦੇ ਜਿਹੜੇ ਲੋਕ ਨੇ ਉਹ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਸੀਂ ਜਿਹੜੀ ਤਹਿਮਤ ਬਣਨੇ ਆ ਔਰ ਤਹਿਮਤ ਬਣਦੇ ਹੋਏ ਜਿਹੜੀ ਅਸੀਂ ਤਹਿ ਲਾਉਂਦੇ ਹਾਂ ਤਹਿਮਤ ਨੂੰ ਉਤਲੀ ਪੱਧਰ ਦੇ ਜਿੱਥੇ ਅਸੀਂ ਗੰਢ ਮਾਰਦੇ ਹਾਂ ਉਸ ਜਿਹੜੀ ਤਹਿ ਵੇ ਉਸ ਨੂੰ ਜਿਹੜਾ ਹੈ ਡੱਬ ਕਿਹਾ ਜਾਂਦਾ ਹੈ। ਤੋ ਇਹਦਾ ਮਤਲਬ ਹੋਇਆ ਕਿ ਉਹ ਜਿਹੜੀ ਹੈ ਤੁਹਾਡੀ ਥੈਲੀ ਹੈ, ਉਹ ਤੁਹਾਡੀ ਜੇਬ ਹੈ ਜਿਹਦੇ ਵਿੱਚ ਜਿਹੜਾ ਨਾ ਤੁਸੀਂ ਕੋਈ ਪਾਈ ਪੈਸਾ ਜਾਂ ਹੋਰ ਜਿਹੜੀ ਜ਼ਰੂਰਤ ਦੀ ਜਿਹੜੀ ਸ਼ੈ ਹੈ ਉਹ ਤੁਸੀਂ ਜਿਹੜਾ ਹੈ ਉਹ ਅੱਛਾ ਪੁਰਾਣੇ ਜਿਹੜੇ ਲੋਕ ਸ਼ਰਾਬੀ ਨੇ ਉਹ ਵੀ ਲੋਕਾਂ ਕੋਲ ਲੁਕਾਉਣ ਵਾਸਤੇ ਆਪਣੀ ਜਿਹੜੀ ਸ਼ਰਾਬ ਦੀ ਬੋਤਲ ਹੈ ਉਹ ਜਿੱਥੇ ਡੱਬ ਹੁੰਦੀ ਹੈ ਨਾ ਉੱਥੇ ਕਰਕੇ ਜਿਹੜਾ ਨਾ ਉਹ ਲੁਕਾ ਲੈਂਦੇ ਨੇ, ਜਾਣੀ ਕਿ ਸਮਾਜ ਦੀ ਅੱਖ ਤੋਂ। ਤੋ ਡੱਬ ਜਿਹੜੀ ਹੈ ਅੱਜ ਦੇ ਜਦੀਦ ਜ਼ਮਾਨੇ 'ਚ ਅਸੀਂ ਇਸ ਨੂੰ ਬੈਂਕ ਵੀ ਕਹਿ ਸਕਦੇ ਹਾਂ। ਸੋ ਜਾਂ ਆਮ ਬੋਲੀ ਦੇ ਵਿੱਚ ਤੁਸੀਂ ਉਸ ਨੂੰ ਜਿਹੜਾ ਹੈ ਉਹ ਦੇਸੀ ਜੇਬ ਜਿਹੜੀ ਹੈ ਉਹ ਕਹਿ ਸਕਦੇ ਹੋ। ਸੋ ਉਸ ਨੇ ਕਿਹਾ ਕਿ ਇਹ ਜਿਹੜਾ ਇਸ਼ਾਰਾ ਦਿੱਤਾ ਹੈ ਕਿ ਇਹ ਅਸੀਂ ਯਾਨੀ ਕਿ ਜੇਬ ਵਾਸਤੇ ਜਿਹੜਾ ਨਾ ਇਹ ਹੀਲਾ ਜਿਹੜਾ, ਔਰ ਇਹ ਗੱਲ ਠੀਕ ਹੈ ਕਿ ਬੰਦਾ ਜਿਹੜਾ ਰਿਜ਼ਕ ਕਮਾਉਂਦਾ ਹੈ ਉਹ ਕਿਸੇ ਹੀਲੇ ਦੇ ਨਾਲ ਕਮਾਉਂਦਾ ਹੈ। ਯਾਨੀ ਕਿ ਕੋਈ ਬੰਦਾ ਮਜ਼ਦੂਰ ਜਿਹੜਾ ਹੈ ਉਹ ਕਾਰਖਾਨੇ ਦੇ ਅੰਦਰ ਮਜ਼ਦੂਰੀ ਕਰਦਾ ਹੈ, ਕਿਸਾਨ ਜਿਹੜਾ ਉਹ ਖੇਤ ਦੇ ਅੰਦਰ ਜਿਹੜਾ ਮਿਹਨਤ ਕਰਦਾ ਹੈ, ਇਸੇ ਤਰ੍ਹਾਂ ਜਿਹੜਾ ਦਰਜੀ ਉਹ ਕੱਪੜੇ ਸੀਂਦਾ ਹੈ, ਇਸ ਤਰ੍ਹਾਂ ਦੂਸਰੇ ਲੋਕ ਜਿਹੜੇ ਨੇ ਉਹ ਇਸਤਰੀ ਕਰਦੇ ਨੇ। ਕਿਸੇ ਨਾ ਕਿਸੇ ਹੀਲੇ ਦੇ ਨਾਲ ਜਿਹੜਾ ਹੈ ਉਹ ਸਮਾਜ ਦੀ ਸੇਵਾ ਵੀ ਕਰ ਰਹੇ ਨੇ ਤੇ ਆਪਣੇ ਜਿਹੜੇ ਸਾਹ ਨੇ ਉਹ ਵੀ ਜਿਹੜੇ ਨੇ ਉਹ ਸੌਖਾ ਸਾਹ ਲੈਣ ਦੇ ਜਿਹੜਾ ਉਹ ਯਤਨ ਜਿਹੜਾ ਹੈ ਕਿਸੇ ਨਾ ਕਿਸੇ ਕੰਮ ਦੇ ਰਾਹੀਂ ਜਿਹੜਾ ਨਾ ਉਹ ਕਰ ਰਹੇ ਹੁੰਦੇ ਨੇ। ਇਹ ਗੱਲ ਤੇ ਜਿਹੜੀ ਨਾ ਬਿਲਕੁਲ ਠੀਕ ਹੈ ਕਿ ਅਸਾਂ ਰਿਜ਼ਕ ਕਮਾਉਣਾ ਨਾਲ ਹੀਲੇ ਬੇੜੇ ਖਿੱਚਦੇ ਡੱਬ ਦੇ ਵਾਸਤੇ ਸੀ, ਯਾਨੀ ਕਿ ਇਹ ਜਿਹੜੀ ਡੱਬ ਹੈ ਇਹਦੇ ਵਾਸਤੇ ਅਸੀਂ ਜਿਹੜਾ ਨਾ ਇਹ ਖਿੱਚਦੇ ਜਿਹੜਾ ਪਏ ਹਾਂ। ਲੇਕਿਨ ਇਹ ਜਿਹੜਾ ਮਾਮਲਾ ਜਿਹੜਾ ਵਾਰਿਸ ਸ਼ਾਹ ਨੇ ਸਾਨੂੰ ਤੇ ਤਾਰਫ ਕਰਵਾਇਆ ਹੈ ਇਸ ਦਾ ਪੂਰਾ ਵੇਰਵਾ ਜਿਹੜਾ ਹੈ ਉਹਦੇ ਅਗਲੇ ਬੰਦ ਦੇ ਵਿੱਚ ਆਏਗਾ। ਲੇਕਿਨ ਇਸ ਬੰਦ ਦੇ ਵਿੱਚ ਜਿਹੜਾ ਨਾ ਅਸੀਂ ਇਹ ਦੱਸਿਆ ਕਿ ਉਹ ਜਿਹੜਾ ਵਾਰਿਸ ਸ਼ਾਹ ਸਾਨੂੰ ਜਿਹੜੀ ਦੱਸ ਪਾ ਰਿਹਾ ਹੈ ਕਿ ਇਹਦੇ ਅੰਦਰ ਇਨਸਾਨ ਦੋਸਤੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਇਨਸਾਨ ਪਰਸਤ ਬੰਦਾ ਇਹ ਨਹੀਂ ਹੈ। ਤੋ ਜ਼ਾਹਰ ਹੈ ਕਿ ਜਿਹੜਾ ਇਨਸਾਨ ਪਰਸਤ ਬੰਦਾ ਹੁੰਦਾ ਹੈ ਉਹ ਇਸ ਵਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਹੀਂ ਕਰਦਾ, ਔਰ ਅਗਰ ਕਰਦਾ ਹੈ ਤੇ ਉਹ ਸਿਰਫ ਜ਼ਮਾਨੇ ਨੂੰ ਬਹਾਉਣ ਲਈ ਜਿਹੜਾ ਹੈ ਉਹ ਕਰਦਾ ਹੈ ਕਿ ਇਹ ਰਿਜ਼ਕ ਜਿਹੜਾ ਹੈ ਇਹ ਅਸੀਂ ਸਾਹ ਲੈਣ ਲਈ ਜਿਹੜਾ ਕਮਾਉਂਦੇ ਹਾਂ, ਇਹ ਜਿਹੜਾ ਕੰਮਕਾਰ ਜਿਹੜਾ ਹੈਗਾ ਇਹ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਜਿਹੜਾ ਹੈ ਕੰਮ ਕਰਨੇ ਹਾਂ। ਜਿਨ੍ਹਾਂ ਲੋਕਾਂ ਦੇ ਬੈਂਕ ਦੇ ਅੰਦਰ ਇੰਨਾ ਪੈਸਾ ਮੌਜੂਦ ਹੈ ਕਿ ਉਹਦੀਆਂ 100 ਪੁਸ਼ਤਾਂ ਵੀ ਖਾਣ ਤੇ ਉਹ ਨਹੀਂ ਮੁੱਕਦੀਆਂ, ਉਹ ਵੀ ਇਹ ਗੱਲ ਜਿਹੜੀ ਹੈ ਨਾ ਤੁਹਾਨੂੰ ਕਰਦੇ ਜਿਹੜਾ ਨਾ ਉਹ ਨਜ਼ਰ ਆਉਣਗੇ। ਲੇਕਿਨ ਜਿਸ ਵੇਲੇ ਤੁਸੀਂ ਉਹਨਾਂ ਦੇ ਨਾਲ ਤੁਸੀਂ ਜਿਹੜੀ ਗੱਲ ਕਰੋ ਤੇ ਉਹ ਫਿਰ ਕਹਿਣਗੇ ਜੀ ਇਹ ਅਸੀਂ ਆਪਣੀ ਮਿਹਨਤ ਕਰਨੇ ਆ, ਆਪਣੀ ਅਸੀਂ ਜਿਹੜੀ ਕਮਾਈ ਜਿਹੜੀ ਹੈ ਉਹ ਅਸੀਂ ਕਰਨੇ ਆ। ਤੇ ਫਿਰ ਉਹਨਾਂ ਨੂੰ ਪੁੱਛੀਦਾ ਹੈ ਕਿ ਇਹ ਜਿਹੜੀ ਇਹ ਕਮਾਈ ਤੇ ਹਰ ਕੋਈ ਕਰ ਰਿਹਾ, ਇਹ ਇੰਨੀ ਮਿਹਨਤ, ਇਸ ਤੋਂ ਜ਼ਿਆਦਾ ਮਿਹਨਤ ਤੇ ਹੋਰ ਲੋਕ ਵੀ ਸਮਾਜ ਦੇ ਵਿੱਚ ਕਰਦੇ ਨੇ, ਉਹਨਾਂ ਦੇ ਕੋਲ ਇੰਨੀ ਦੌਲਤ ਜਿਹੜੀ ਹੈ ਉਹ ਕਿਉਂ ਨਹੀਂ ਹੈ। ਤੋ ਜਿਸ ਵੇਲੇ ਤੁਸੀਂ ਵੇਰਵੇ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਉਸ ਦੇ ਪਿੱਛੇ ਕਾਲਾ ਧੰਦਾ ਜਿਹੜਾ ਹੈ ਨਾ ਉਹ ਨਜ਼ਰ ਆਏਗਾ, 2 ਨੰਬਰ ਦਾ ਜਿਹੜਾ ਕੰਮ ਹੈ ਤੁਹਾਨੂੰ ਉਹ ਨਜ਼ਰ ਆਏਗਾ, ਉਸ ਦੇ ਪਿੱਛੇ ਤੁਹਾਨੂੰ ਵੱਡੀ ਖੋਰ ਬੰਦਾ ਜਿਹੜਾ ਉਹ ਨਜ਼ਰ ਆਏਗਾ, ਉਸ ਦੇ ਪਿੱਛੇ ਜਿਹੜਾ ਕਾਲਾ ਧੰਦਾ ਕਰਨ ਵਾਲਾ ਬੰਦਾ ਉਹ ਨਜ਼ਰ ਆਏਗਾ। ਸੋ ਇਹ ਇੰਨੀ ਜ਼ਿਆਦਾ ਜਿਹੜੀ ਦੌਲਤ ਹੈ ਉਹ ਬੰਦਾ ਮਿਹਨਤ ਦੇ ਨਾਲ ਜਿਹੜਾ ਹੈ ਉਹ ਨਹੀਂ ਕਮਾ ਸਕਦਾ। ਮਿਹਨਤ ਦੇ ਨਾਲ ਜਿਹੜਾ ਹੈ ਉਹ ਅੱਛੇ ਢੰਗ ਦੇ ਨਾਲ ਉਹ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਉਹ ਪੂਰੀ ਕਰ ਸਕਦਾ ਹੈ। ਔਰ ਲੇਕਿਨ ਇਸ ਦੇ ਨਾਲ ਜਿਹੜੇ ਲੋਕ 2 ਨੰਬਰ ਧੰਦਾ ਕਰਦੇ ਨੇ
ਉਹਨਾਂ ਨੂੰ ਸਮਾਜ ਦਾ ਜਿਹੜਾ ਹੈ ਨਾ ਸੂਝਵਾਨ ਬਣਨ ਦਾ, ਸਮਾਜ ਦਾ ਠੇਕੇਦਾਰ ਬਣਨ ਦਾ ਜਿਹੜਾ ਨਾ ਉਹ ਵੀ ਬੜਾ ਚਾਅ ਹੁੰਦਾ ਹੈ। ਔਰ ਇਸ ਲਈ ਉਹ ਸਮਾਜ ਦੇ ਠੇਕੇਦਾਰ ਬਣਦੇ ਨੇ ਕਿ ਇਹ ਜਿਹੜੇ ਸਵਾਲ ਨੇ, ਜਿਹੜੀ ਸਾਡੀ ਦੌਲਤ ਦੇ ਬਾਰੇ 'ਚ, ਜਿਹੜੇ ਸਾਡੇ ਟੌਰ ਟੱਪੇ ਦੇ ਬਾਰੇ 'ਚ ਨੇ, ਇਹ ਲੋਕਾਂ ਦੇ ਜ਼ਿਹਨ ਦੇ ਵਿੱਚ ਜਿਹੜਾ ਨਾ ਉਹ ਨਾ ਉੱਠਣ। ਸੋ ਲਿਹਾਜ਼ਾ ਉਹਨਾਂ ਨੇ ਇਹਦਾ ਪ੍ਰਬੰਧ ਕੀਤਾ ਹੁੰਦਾ ਹੈ ਔਰ ਉਹ ਇਸ ਵਨ ਦਾ ਜਿਹੜਾ ਨਾ ਵਿਹਾਰ ਜਿਹੜਾ ਹੈ ਉਸ ਦੀ ਬਣਤਰ ਕਰਦੇ ਨੇ ਕਿ ਬੰਦਾ ਜਿਹੜਾ ਹੈ ਉਸ ਨੂੰ ਬਸ ਆਪਣੀ ਪਈ ਰਵੇ, ਉਸ ਨੂੰ ਇਹ ਸੋਚਣ ਦਾ ਮੌਕਾ ਨਾ ਮਿਲੇ ਕਿ ਇਹ ਜਿਹੜੀ ਮੇਰੀ ਮਿਹਨਤ ਹੈਗੀ ਹੈ ਇਸ ਦਾ ਫਲ ਮੈਨੂੰ ਕਿਉਂ ਨਹੀਂ ਮਿਲ ਰਿਹਾ। ਜੇ ਰੱਬ ਨਿਆਂਈ ਹੈ, ਜੇ ਰੱਬ ਨਿਆਂ ਕਰਨ ਵਾਲਾ ਹੈ ਤੇ ਉਸ ਨੇ ਮੇਰੇ ਨਾਲ ਨਿਆਂ ਕਿਉਂ ਨਹੀਂ ਕੀਤਾ, ਉਸ ਨੇ ਜਿਹੜੀ ਮੇਰੀ ਮਿਹਨਤ ਦਾ ਫਲ ਜਿਹੜਾ ਨਾ ਮੈਨੂੰ ਕਿਉਂ ਨਹੀਂ ਦਿੱਤਾ। ਇਸ ਵਨ ਦੇ ਜਿਹੜੇ ਸਵਾਲ ਜਿਹੜਾ ਬੰਦਾ ਕਰਦਾ ਹੈ ਉਸ ਦੇ ਫਿਰ ਫਤਵੇ ਲਾਏ ਜਾਂਦੇ ਨੇ ਔਰ ਉਸ ਨੂੰ ਫਿਰ ਸਮਾਜ ਤੋਂ ਬਾਹਰ ਕੱਢਣ ਦੇ ਜਿਹੜਾ ਨਾ ਉਹ ਯਤਨ ਕਰੀ ਜਾਂਦੇ ਨੇ। ਤੋ ਰਾਂਝਾ ਜਿਹੜਾ ਹੈ ਉਸ ਨੇ ਜਿਸ ਵੇਲੇ ਲੁੱਟਣ ਦੀ ਇਹ ਗੱਲ ਸੁਣੀ ਤੇ ਉਸ ਨੇ ਮਜ਼ੀਦ ਜਿਹੜਾ ਨਾ ਉਹ ਤਰਲਾ ਜਿਹੜਾ ਨਾ ਉਸ ਦੇ ਅੱਗੇ ਪਾਇਆ ਤੇ ਉਸ ਨੇ ਕਿਹਾ ਕਿ ਮੈਂ ਜਿਹੜਾ ਹੈ ਇੱਥੇ ਜਿਹੜਾ ਨਾ ਆਪਣੇ ਭਰਾਵਾਂ ਦੇ ਨਾਲ ਜਿਹੜਾ ਨਾ ਉਹ ਮੈਂ ਰੁੱਸ ਕੇ ਆ ਗਿਆ ਵਾਂ। ਸੋ ਲਿਹਾਜ਼ਾ ਇਸ ਲਈ ਜਿਹੜਾ ਨਾ ਮੈਂ ਤੇਰੀ ਮਿੰਨਤ ਸਮਾਜਤ ਕਰ ਰਿਹਾ ਵਾਂ, ਯਾਨੀ ਕਿ ਮੇਰੇ ਮਿੰਨਤ ਸਮਾਜਤ ਕਰਨ ਦੀ ਜਿਹੜੀ ਹੈ ਉਹ ਵਜ੍ਹਾ ਇਹ ਹੈ ਕਿ ਹੁਣ ਮੈਂ ਭਰਾਵਾਂ ਦੇ ਨਾਲ ਜਿਹੜਾ ਹੈ ਉਹ ਨਹੀਂ ਹੈ, ਮੈਂ ਭਰਾਵਾਂ ਦੇ ਨਾਲ ਜਿਹੜਾ ਹੈ ਉਹ ਲੜ ਕੇ ਆ ਗਿਆ ਹਾਂ। ਸੋ ਉਹ ਹੁਣ ਜਿਹੜੀ ਕਹਾਣੀ ਜਿਹੜੀ ਉਸ ਦੇ ਪਿੱਛੇ ਜਿਹੜਾ ਜ਼ੁਲਮ ਤੇ ਰਾਂਝੇ ਦੇ ਨਾਲ ਜਿਹੜੀ ਧਰੋ ਹੋਇਆ ਹੈ ਉਹ ਸਾਰੀ ਜਿਹੜੀ ਹੈ ਉਹ ਇਸ ਦੇ ਵਿੱਚ ਜਿਹੜਾ ਨਾ ਸਾਨੂੰ ਵਿਖਾਲੀ ਦਿੰਦੀ ਹੈ ਕਿ ਸ਼ਾਇਦ ਜਿਹੜਾ ਹੈ ਇਹ ਬੰਦਾ, ਯਾਨੀ ਕਿ ਮੈਂ ਕੋਈ ਇੰਜ ਦਾ ਬੰਦਾ ਹੈ ਨਹੀਂ ਹਾਂ, ਲੇਕਿਨ ਵੇਲੇ ਨੇ, ਲੋੜ ਨੇ ਮੈਨੂੰ ਜਿਹੜਾ ਹੈ ਤੇਰੇ ਅੱਗੇ ਸਵਾਲ ਕਰਨ ਦੇ ਉੱਤੇ ਜਿਹੜਾ ਹੈ ਨਾ ਉਹ ਮਜਬੂਰ ਕਰ ਦਿੱਤਾ ਹੈ। ਸੋ ਲਿਹਾਜ਼ਾ ਮੈਂ ਜਿਹੜਾ ਨਾ ਤਰਲਾ ਮਿੰਨਤ ਜਿਹੜੀ ਹੈ ਉਹ ਸਿਰਫ ਇਸ ਵਾਸਤੇ ਕਰ ਰਿਹਾ ਵਾਂ ਕਿ ਮੇਰੀ ਭਰਾਵਾਂ ਦੇ ਨਾਲ ਜਿਹੜੀ ਹੈ ਉਹ ਅਣਬਣ ਹੋ ਗਈ ਹੈ ਔਰ ਅਣਬਣ ਦਾ ਜਿਹੜਾ ਕਾਰਨ ਹੈ ਉਹ ਵੀ ਧਰੋਹ ਹੈ, ਯਾਨੀ ਕਿ ਜਿਹੜੇ ਕਾਜ਼ੀ ਨੇ ਔਰ ਜਿਹੜੇ ਪੰਚਾਇਤੀ ਨੇ ਉਹਨਾਂ ਨੇ ਮੇਰੇ ਨਾਲ ਜਿਹੜਾ ਹੈ ਉਹ ਨਿਆਂ ਨਹੀਂ ਕੀਤਾ। ਹੁਣ ਜਿਹੜਾ ਕਾਜ਼ੀ ਹੈ ਉਹ ਵੀ ਅੱਲਾ ਦੇ ਨਾਮ ਦੇ ਉੱਤੇ ਜਿਹੜਾ ਹੈ ਉਹ ਧਰੋਹ ਕਰ ਰਿਹਾ ਤੇ ਪੰਚਾਇਤੀ ਜਿਹੜੇ ਨੇ ਉਹ ਵੀ ਅੱਲਾ ਰਸੂਲ ਦੇ ਨਾਮ ਦੇ ਉੱਤੇ ਜਿਹੜਾ ਕਸਮਾਂ ਜਿਹੜੀਆਂ ਨੇ ਅੱਲਾ ਰਸੂਲ ਦੀਆਂ ਖਾਂਦੇ ਨੇ, ਲੇਕਿਨ ਉਹਨਾਂ ਨੇ ਰਾਂਝੇ ਦੇ ਨਾਲ ਜਿਹੜਾ ਹੈ ਨਾ ਉਹ ਧਰੋਹ ਕੀਤਾ ਹੈ। ਤੋ ਰਾਂਝੇ ਨੇ ਕਿਹਾ ਕਿ ਸ਼ਾਇਦ ਇਹਦੇ ਅੰਦਰ ਕੋਈ ਇਨਸਾਨ ਪਰਸਤੀ ਜਿਹੜੀ ਉਹ ਮੌਜੂਦ ਹੋਵੇ, ਕੋਈ ਰਹਿਮ ਦਿਲ ਬੰਦਾ ਜਿਹੜਾ ਨਾ ਹੋਵੇ। ਸੋ ਲਿਹਾਜ਼ਾ ਇਸ ਨੂੰ ਆਪਣੀ ਜਿਹੜੀ ਗੱਲ ਹੈ ਨਾ ਉਹ ਦੱਸੀ ਜਾਏ। ਸੋ ਰਾਂਝਾ ਜਿਹੜਾ ਹੈ ਉਹ ਆਪਣੀ ਗੱਲ ਜਿਹੜੀ ਹੈ ਉਹ ਖੋਲ੍ਹ ਕੇ ਉਸ ਨੂੰ ਜਿਹੜਾ ਹੈ ਉਹ ਦੱਸਦਾ ਹੈ ਤੇ ਉਹ ਕਹਿ ਰਿਹਾ ਹੈ ਕਿ ਮੈਂ ਇਹ ਝੱਟ ਜਿਹੜਾ ਮੈਂ ਕਰ ਰਿਹਾ ਵਾਂ। ਹੁਣ ਜਿਹੜਾ ਝੱਟ ਕਰਨਾ ਹੁੰਦਾ ਨਾ ਇਹ ਹੁੰਦਾ ਹੈ ਕੋਈ ਵੈਸੇ ਤੇ ਇਸ ਦਾ ਜਿਹੜਾ ਮਾਣਾ ਹੈ ਝੱਟ ਦਾ ਉਹ ਹੈਗਾ ਪੰਜਾ ਮਾਰ ਕੇ ਕੋਈ ਚੀਜ਼ ਜਿਹੜੀ ਹੈ ਉਹ ਖੋਹ ਲੈਣਾ। ਸੋ ਲੇਕਿਨ ਰਾਂਝਾ ਜਿਹੜਾ ਹੈ ਉਹ ਇਸ ਕਾਬਲ ਤੇ ਨਹੀਂ ਹੈਗਾ ਕਿ ਉਹ ਪੰਜਾ ਮਾਰ ਕੇ ਜਿਹੜਾ ਹੈ ਉਹ ਜਾਂ ਤਾਕਤ ਦੇ ਨਾਲ ਜਾਂ ਜ਼ੋਰ ਦੇ ਨਾਲ ਜਿਹੜਾ ਹੈ ਉਹ ਜਿਹੜਾ ਨਾ ਕਸ਼ਤੀ ਦੇ ਵਿੱਚ ਬਹਿ ਜਾਵੇ। ਸੋ ਲਿਹਾਜ਼ਾ ਰਾਂਝਾ ਜਿਹੜਾ ਹੈ ਉਹਦਾ ਅੰਦਾਜ਼ ਜਿਹੜਾ ਹੈ ਉਹ ਤਾਂ ਮਿਹਨਤ ਕਰਨ ਵਾਲਾ ਹੈ ਤੇ ਮਿਹਨਤ ਜਿਹੜਾ ਹੈ ਉਹ ਜ਼ੋਰ ਆਵਰ ਜਿਹੜਾ ਨਾ ਉਹ ਮਿਹਨਤ ਨਹੀਂ ਕਰਦਾ। ਮੈਂ ਜਿਹੜਾ ਕਮਜ਼ੋਰ ਆਦਮੀ ਹੈ ਮਿਹਨਤ ਜਿਹੜੀ ਹੈ ਉਹ ਕਰਦਾ ਹੈ। ਤਾਂ ਰਾਂਝਾ ਜਿਹੜਾ ਹੈਗਾ ਘਰੋਂ ਤੇ ਪੈਸਾ ਲੈ ਕੇ ਨਿਕਲਿਆ ਕੋਈ ਨਹੀਂ, ਇਸ ਵਾਸਤੇ ਉਹ ਜਿਹੜਾ ਨਾ ਸ਼ਰੀਫ ਆਦਮੀ ਹੈ, ਇਸ ਲਈ ਉਹ ਸੱਚੋ ਸੱਚ ਦੱਸਦਾ ਹੈ ਕਿ ਮੇਰੇ ਕੋਲ ਪੈਸਾ ਨਹੀਂ ਔਰ ਪੈਸਾ ਨਾ ਹੋਣ ਦੀ ਉਹ ਵਜ੍ਹਾ ਵੀ ਦੱਸਦਾ ਹੈ। ਮਹਿਜ਼ ਇਹ ਨਹੀਂ ਕਹਿੰਦਾ ਕਿ ਮੈਂ ਜਿਹੜਾ ਨਾ ਉਹ ਜ਼ਰੂਰਤਮੰਦ ਹੈਗਾ ਵਾਂ, ਉਹ ਉਸ ਦੀ ਵਜ੍ਹਾ ਵੀ ਦੱਸਦਾ ਹੈ, ਉਸ ਦਾ ਕਾਰਨ ਵੀ ਦੱਸਦਾ ਹੈ ਕਿ ਉਹ ਕਿਸ ਵਜ੍ਹਾ ਤੋਂ ਜਿਹੜਾ ਹੈ ਨਾ ਇਸ ਹਾਲ ਦੇ ਵਿੱਚ ਪਹੁੰਚਿਆ ਹੈ। ਔਰ ਲਿਹਾਜ਼ਾ ਉਹ ਅਗਰ ਬੰਦਾ ਹੋਵੇ, ਕਿਉਂਕਿ ਬੰਦਾ ਜਿਹੜਾ ਨਾ ਸਮਾਜੀ ਹੁੰਦਾ ਹੈ ਔਰ ਇਹ ਦੂਜੇ ਬੰਦੇ ਦੇ ਜਿਹੜਾ ਨਾ ਉਹ ਕੰਮ ਆਉਂਦਾ ਹੈ। ਔਰ ਦੂਸਰੀ ਗੱਲ ਹੈ ਵੀ ਕਿ ਬੰਦਾ ਜਿਹੜਾ ਹੈ ਉਹ ਉਸ ਦੇ ਵਿੱਚ ਤੇ ਜਨੌਰ ਦੇ ਵਿੱਚ ਜਿਹੜਾ ਹੈ ਖਾਂਦਾ ਪੀਂਦਾ ਤੇ ਜਨੌਰ ਵੀ ਹੈ, ਆਪਣੀ ਸਰਵਾਈਵਲ ਲਈ ਜਦੋਜਹਿਦ ਜਿਹੜਾ ਉਹ ਜਨੌਰ ਵੀ ਕਰਦਾ ਹੈ। ਲੇਕਿਨ ਜਨੌਰ ਦੀ ਜਿਹੜੀ ਅਕਲ ਹੈ ਔਰ ਉਹ ਜਬਿਲਤ ਦੇ ਤਹਿਤ ਜਿਹੜਾ ਨਾ ਉਹ ਜ਼ਿੰਦਗੀ ਬਸਰ ਕਰਦਾ ਹੈ, ਉਸ ਦੀ ਅਕਲ ਮਹਿਦੂਦ ਹੈ। ਉਹ ਸਦੀਆਂ ਤੋਂ ਇੱਕੋ ਹੀ ਤਰੀਕੇ ਦੇ ਨਾਲ ਜਿਹੜਾ ਨਾ ਉਹ ਜੀ ਰਿਹਾ ਹੈ। ਬੰਦਾ ਜਿਹੜਾ ਹੈ ਇਸ ਦੇ ਵਿੱਚ ਤੇ ਜਨੌਰ 'ਚ ਫਰਕ ਸਿਰਫ ਹੈ ਵੇ ਕਿ ਬੰਦਾ ਦੂਸਰੇ ਦਾ ਵੀ ਅਹਿਸਾਸ ਕਰਦਾ ਹੈ। ਬੰਦੇ ਦੇ ਅੰਦਰ ਇਹ ਜਿਹੜੀ ਅਹਿਸਾਸ ਦੀ ਵਜ੍ਹਾ ਤੋਂ ਇਹ ਦੂਜੇ ਦੀ ਖਾਤਰ ਕੁਰਬਾਨੀ ਵੀ ਦੇ ਦਿੰਦਾ ਹੈ, ਆਪਣੀ ਜਾਨ ਵੀ ਕੁਰਬਾਨ ਕਰ ਦਿੰਦਾ ਹੈ, ਆਪਣੇ ਕੋਲ ਜੋ ਆਪਣੀ ਜ਼ਰੂਰਤ ਤੋਂ ਜਿਹੜਾ ਜ਼ਿਆਦਾ ਹੈ ਉਹ ਤਕਸੀਮ ਵੀ ਕਰ ਦਿੰਦਾ ਹੈ, ਉਹ ਅਗਲੇ ਨੂੰ ਵੀ ਦੇ ਦਿੰਦਾ ਹੈ। ਸੋ ਜਿਹਨੂੰ ਸਮਝਦਾ ਹੈ ਕਿ ਇਹਦੇ ਕੋਲ ਜਿਹੜਾ ਹੈ ਉਹ ਖਾਣ ਨੂੰ ਨਹੀਂ ਹੈ, ਉਸ ਨੂੰ ਖਾਣ ਲਈ ਵੀ ਦੇ ਦਿੰਦਾ ਹੈ। ਸੋ ਅਹਿਸਾਸ ਜਿਹੜਾ ਹੈਗਾ ਉਹ ਦੂਜੇ ਦੇ ਬਾਰੇ ਸੋਚਣਾ ਹੈ। ਇਨਸਾਨ ਜਿਹੜਾ ਹੋਣਾ ਹੈ ਨਾ ਉਹ ਦੂਜੇ ਦੇ ਬਾਰੇ ਸੋਚਣਾ ਹੈ।
ਔਰ ਮਸਲ ਕਿ ਦੌਲਤ ਇਕੱਠੀ ਕਰੀ ਜਾਣੀ ਔਰ ਇੰਨੀ ਕੁ ਦੌਲਤ ਇਕੱਠੀ ਕਰ ਲੈਣੀ ਕਿ ਉਹ ਕਈ ਪੁਸ਼ਤਾਂ ਖਾਣ। ਇਹ ਇਨਸਾਨੀਅਤ ਨਹੀਂ ਹੈਗੀ। ਇਨਸਾਨੀਅਤ ਹੈ ਵੇ ਕਿ ਤੁਸੀਂ ਇਨਸਾਨਾਂ ਲਈ ਜਿਹੜਾ ਹੈ ਇੱਕ ਐਸਾ ਨਿਜ਼ਾਮ ਕਾਇਮ ਕਰੋ, ਇਨਸਾਨਾਂ ਦੇ ਬਾਰੇ ਇਸ ਤਰੀਕੇ ਦੇ ਨਾਲ ਸੋਚੋ ਕਿ ਉਸ ਤੁਹਾਡੇ ਸਮਾਜ ਦੇ ਵਿੱਚ ਕੋਈ ਜ਼ਰੂਰਤਮੰਦ ਨਾ ਰਹੇ। ਕਹਿੰਦੇ ਕਿਸੇ ਸਿਆਣੇ ਨੂੰ ਪੁੱਛਿਆ ਕਿ ਨੇਕੀ ਕੀ ਹੁੰਦੀ ਹੈ। ਉਸ ਨੇ ਕਿਹਾ ਕਿ ਨੇਕੀ ਜਿਹੜੀ ਹੈ ਉਹ ਦੂਜੇ ਦੀ ਮਦਦ ਕਰਨਾ ਹੁੰਦੀ ਹੈ। ਉਸ ਨੇ ਕਿਹਾ ਕਿ ਮਦਦ ਕਰਨਾ ਕੀ ਹੁੰਦੀ ਹੈ। ਉਹਨੇ ਕਿਹਾ ਜੀ ਕਿ ਇੱਕ ਬੰਦਾ ਜਿਹੜਾ ਹੈ ਉਸ ਦੇ ਕੋਲ ਜਿਹੜਾ ਹੈ ਰੋਟੀ ਨਹੀਂ ਹੈਗੀ ਤੇ ਤੁਸੀਂ ਉਸ ਨੂੰ ਖਾਣ ਨੂੰ ਰੋਟੀ ਦੇ ਦਿਓ। ਉਸ ਨੇ ਕਿਹਾ ਜੀ ਇੱਕ ਦਫਾ ਤੁਸੀਂ ਦੇ ਦਿੱਤੀ ਤੇ ਫੇਰ, ਤੇ ਉਸ ਨੇ ਕਿਹਾ ਜੀ ਫੇਰ ਤਾਂ ਅੱਲਾ ਵਾਰਸ ਹੈ। ਉਹਨੇ ਕਿਹਾ ਨਹੀਂ, ਮਾਮਲਾ ਹੈ ਵੇ ਕਿ ਨੇਕੀ ਉਹ ਹੈ ਕਿ ਉਸ ਨੂੰ ਤੁਸੀਂ ਰੋਟੀ ਕਮਾਉਣ ਦੀ ਜਾਚ ਸਿਖਾਓ। ਯਾਨੀ ਕਿ ਕਿਸੇ ਬੰਦੇ ਨੂੰ ਮੱਛੀ ਫੜ ਕੇ ਨਾ ਦਿਓ ਬਲਕਿ ਉਹਨੂੰ ਮੱਛੀ ਫੜਨ ਦੀ ਜਾਚ ਸਿਖਾਓ, ਕਿਉਂਕਿ ਅਗਰ ਉਹਨੇ ਜਾਚ ਸਿੱਖੀ ਹੋਏਗੀ ਤੇ ਉਹ ਮੱਛੀ ਫੜ ਲਏਗਾ। ਤੇ ਜੇ ਉਸ ਨੂੰ ਤੁਸੀਂ ਮੱਛੀ ਫੜ ਕੇ ਦਿੰਦੇ ਹੋ ਤੇ ਇਹਦਾ ਮਤਲਬ ਹੈਗਾ ਕਿ ਉਹ ਜਾਚ ਨਹੀਂ ਸਕੇਗਾ, ਉਹ ਫਿਰ ਤੁਹਾਡੇ ਦੇ ਉੱਤੇ ਰਹੇਗਾ। ਅੱਗੋਂ ਫਿਰ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਹਨੂੰ ਦਿਓ ਤੇ ਭਾਵੇਂ ਨਾ ਦਿਓ। ਸੋ ਇਹ ਜਿਹੜੀ ਹੈਗੀ ਹੈ ਨਾ ਸਦਕਾ ਖੈਰਾਤ ਜਿਹੜਾ ਕਰਨਾ ਹੈ, ਇਹ ਨੇਕੀ ਨਹੀਂ ਹੈ, ਇਹ ਲੋਕਾਂ ਨੂੰ ਜ਼ਰੂਰਤਮੰਦ ਬਣਾਉਣਾ ਹੈ। ਇਹ ਜਿਹੜੀ ਗੱਲ ਹੈ ਇਹ ਕਈ ਬੰਦਿਆਂ ਨੂੰ ਤੇ ਬੁਰਾ ਲੱਗੇਗੀ, ਲੇਕਿਨ ਗਹਿਰਾਈ ਦੇ ਵਿੱਚ ਤੁਸੀਂ ਜਾ ਕੇ ਜਿਸ ਵੇਲੇ ਇਸ ਨੂੰ ਸੋਚੋਗੇ, ਸਵਾਲ ਹੈ ਪੈਦਾ ਹੁੰਦਾ ਹੈ ਕਿ ਇਸ ਸਮਾਜ ਦੇ ਵਿੱਚ ਜ਼ਰੂਰਤਮੰਦ ਕਿਉਂ ਪੈਦਾ ਹੋਏ ਨੇ। ਜ਼ਰੂਰਤਮੰਦ ਇਸ ਵਾਸਤੇ ਪੈਦਾ ਹੋਏ ਨੇ ਕਿ ਇਹਨਾਂ ਦੇ ਹਿੱਸੇ ਦਾ ਜਿਹੜਾ ਰਿਜ਼ਕ ਹੈ, ਇਹਨਾਂ ਦੇ ਹਿੱਸੇ ਦੀ ਜਿਹੜੀ ਦੌਲਤ ਹੈ ਉਹ ਕਿਸੇ ਹੋਰ ਦੇ ਹਿੱਸੇ ਦੇ ਵਿੱਚ ਚਲੀ ਗਈ ਹੈ, ਕਿਸੇ ਹੋਰ ਨੇ ਚਲਾਕੀ ਦੇ ਨਾਲ ਆਪਣੇ ਖਾਤੇ ਦੇ ਵਿੱਚ ਪਾ ਲਈ ਹੈ। ਸੋ ਲਿਹਾਜ਼ਾ ਉਹ ਜਿਹੜਾ ਬੰਦਾ ਹੈ ਉਹਦੀ ਜਿਹੜੀ ਜ਼ਰੂਰਤ ਹੈ ਉਹ ਤੇ ਹੈ ਮਹੀਨੇ ਦਾ 1 ਲੱਖ ਰੁਪਈਆ, ਲੇਕਿਨ ਉਹਦੇ ਕੋਲ ਜਾ ਰਿਹਾ ਕਰੋੜਾਂ ਰੁਪਈਆ। ਉਹ ਸਵਾਲ ਇਹ ਪੈਦਾ ਹੁੰਦਾ ਕਿ ਇਹ ਕਰੋੜਾਂ ਰੁਪਈਆ ਜਿਹੜਾ ਹੈ ਇਹ ਉਹ ਕਿਵੇਂ ਜਾ ਰਿਹਾ ਹੈ। ਉਹ ਕਰੋੜਾਂ ਜਿਹੜਾ ਰੁਪਈਆ ਨਾ ਉਹ ਦੂਸਰੇ ਬੰਦਿਆਂ ਨੂੰ ਜ਼ਰੂਰਤਮੰਦ ਬਣਾ ਰਿਹਾ ਹੈ। ਸੋ ਔਰ ਪਲਟ ਕੇ ਉਹੋ ਹੀ ਬੰਦਾ ਜਿਹੜਾ ਹੈ ਉਹ ਸਦਕਾ ਖੈਰਾਤ ਵੀ ਕਰਦਾ ਹੈ, ਉਹ ਦਸਤਰਖਾਨ ਵੀ ਜਿਹੜਾ ਹੈ ਉਹ ਬਣਾਉਂਦਾ ਹੈ, ਉਹ ਲੋਕਾਂ ਨੂੰ ਹੱਜ ਵੀ ਕਰਾਉਂਦਾ ਹੈ, ਉਹ ਮਸੀਤਾਂ ਵੀ ਬਣਾਉਂਦਾ ਹੈ, ਉਹ ਗੁਰਦੁਆਰੇ ਵੀ ਬਣਾਉਂਦਾ ਹੈ, ਉਹ ਮੰਦਰ ਵੀ ਬਣਾਉਂਦਾ ਹੈ, ਗਿਰਜੇ ਵੀ ਬਣਾਉਂਦਾ ਹੈ ਉਹ ਸਾਰੇ। ਔਰ ਫਿਰ ਜਿਹੜਾ ਹੈ ਉਹ ਆਪਣਾ ਜ਼ਕਾਤਾਂ ਵੀ ਜਿਹੜੀਆਂ ਨੇ ਉਹ ਦਿੰਦਾ ਹੈ। ਲੇਕਿਨ ਕੋਈ ਬੰਦਾ ਇਹ ਸਵਾਲ ਨਹੀਂ ਕਰਦਾ ਕਿ ਇਹ ਜਿਹੜਾ ਪੈਸਾ ਨਾ ਇਹ ਆਇਆ ਕਿੱਥੋਂ ਹੈ। ਔਰ ਕਈਆਂ ਦਾ ਤਾਂ ਪਤਾ ਹੁੰਦਾ ਲੋਕਾਂ ਨੂੰ ਕਿ ਇਹ ਜਿਹੜਾ ਬੰਦਾ ਹੈ ਇਹਦਾ 2 ਨੰਬਰ ਧੰਦਾ ਹੈ, ਲੇਕਿਨ ਫਿਰ ਵੀ ਉਸ ਨੂੰ ਬੜਾ ਨੇਕ ਬੰਦਾ ਜਿਹੜਾ ਹੈ ਉਹ ਕਹਿ ਰਹੇ ਹੁੰਦੇ ਨੇ। ਕਿਸ ਵਜ੍ਹਾ ਤੋਂ ਕਿ ਉਹਨੇ ਉੱਥੇ ਦਸਤਰਖਾਨ ਜਿਹੜਾ ਉਹਨਾਂ ਵਾਸਤੇ ਲਾਇਆ ਹੁੰਦਾ ਹੈ ਔਰ ਜਿਹੜੇ ਭੁੱਖੇ ਲੋਕ ਨੇ ਉਹ ਆ ਕੇ ਉੱਥੋਂ ਜਿਹੜਾ ਨਾ ਉਹ ਖਾਂਦੇ ਨੇ। ਇਹ ਸਵਾਲ ਬਹੁਤ ਘੱਟ ਲੋਕਾਂ ਦੇ ਜ਼ਿਹਨ 'ਚ ਆਉਂਦਾ ਹੈ ਕਿ ਅਸੀਂ ਜਿਹੜਾ ਹੈ ਇਹਨਾਂ ਹਾਲਾਂ ਦੇ ਵਿੱਚ ਕਿਉਂ ਆ, ਅਸੀਂ ਜ਼ਰੂਰਤਮੰਦ ਕਿਉਂ ਆ, ਤੇ ਇਹ ਜਿਹੜਾ ਸਖੀ ਤੇ ਹਾਕਮਤਾਈ ਹੈ ਇਹ ਕਿਉਂ ਹੈ, ਇਹ ਕਿਸ ਤਰ੍ਹਾਂ ਬਣਿਆ ਹੈ ਸਖੀ ਤੇ ਹਾਕਮਤਾਈ। ਤੁਸੀਂ ਤਾਰੀਖ ਪੜ੍ਹ ਕੇ ਵੇਖ ਲਓ, ਜਿੰਨੇ ਜਾਗੀਰਦਾਰ ਨੇ ਤੁਹਾਨੂੰ, ਇਹ ਕੋਈ ਜਗੀਰਾਂ ਇਹਨਾਂ ਨੇ ਕੋਈ ਮਿਹਨਤ ਕਰਕੇ ਨਹੀਂ ਕਮਾਈਆਂ, ਬਲਕਿ ਇਹ ਤੇ ਇਹਨਾਂ ਨੇ ਅੰਗਰੇਜ਼ਾਂ ਦੀ ਜਿਹੜਾ ਹੈ ਏਜੰਟੀ ਕਰਕੇ ਜਿਹੜੇ ਨੇ ਕਮਾਈਆਂ ਨੇ। ਤਾਰੀਖ ਤੁਸੀਂ ਜਾ ਕੇ ਪੜ੍ਹ ਲਓ, ਅੰਗਰੇਜ਼ ਜਿਹੜੇ ਨੇ ਉਹ ਆਪ ਵੀ ਲਿਖ ਗਏ ਨੇ, ਉਹ ਤੁਸੀਂ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਦੇ ਫਜ਼ਲ ਜਿਹੜਾ ਨੇ ਉਹ ਕਿਸ ਤਰ੍ਹਾਂ ਹੋਇਆ। ਜਿਹੜਾ ਇਹ ਕਹਿੰਦੇ ਫਿਰਦੇ ਨੇ ਇਹ ਸਭ ਤੁਹਾਡਾ ਕਰਮ ਹੈ ਆਕਾ ਕੇ ਬਾਤ ਅਬ ਤੱਕ ਬਣੀ ਹੋਈ ਹੈ। ਇਹ ਕਰਮ ਹੋਇਆ ਕਿਸ ਤਰੀਕੇ ਦੇ ਨਾਲ ਹੈ, ਉਹ ਤਰੀਕਾ ਜਿਹੜਾ ਨਾ ਤੁਸੀਂ ਉਹਨਾਂ ਦਾ ਜਿਹੜਾ ਨਾ ਉਹ ਸਮਝੋ ਤੇ ਤੁਹਾਨੂੰ ਜਿਹੜਾ ਨਾ ਸਾਰਾ ਚਾਨਣ ਜਿਹੜਾ ਹੈ ਉਹ ਹੋ ਜਾਏਗਾ। ਸੋ ਉਹ ਇਹ ਗੱਲ ਸਹੀ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਬਾਤ ਹੈ ਉਹ ਬਣ ਗਈ ਹੈ, ਉਹਨਾਂ ਦੀ ਜਿਹੜੀ ਚਲਾਕੀ ਹੈ ਉਹ ਚੱਲ ਗਈ ਹੈ। ਔਰ ਅਸੀਂ ਇੱਥੇ ਇਸ ਜਿਹੜਾ ਨਾ ਇਹ ਜ਼ਰੂਰਤਮੰਦ ਇਸ ਵਾਸਤੇ ਬਣੇ ਹੋਏ ਹਾਂ ਕਿ ਅਸੀਂ ਜਿਹੜਾ ਨਾ ਇਸ ਸਵਾਲ ਦੇ ਉੱਤੇ ਗੌਰ ਨਹੀਂ ਕੀਤਾ। ਇਹ ਜਿਹੜੀ ਸਾਨੂੰ ਬੁੱਧੀ ਸਾਡੇ ਕੋਲ ਹੈ, ਜਿਹੜੀ ਅਕਲ ਸਾਡੇ ਕੋਲ ਹੈ, ਅਸੀਂ ਇਹਨੂੰ ਇਸ ਦੀ ਵਰਤੋਂ ਨਹੀਂ ਕੀਤੀ। ਸਾਨੂੰ ਤਾਂ ਇੱਥੇ ਕਿਹਾ ਗਿਆ ਕਿ ਜਿਹੜਾ ਬੰਦਾ ਸੋਚਦਾ ਰਹਿੰਦਾ ਹੈ, ਜਿਹੜਾ ਬੰਦਾ ਹਰ ਵੇਲੇ ਸੋਚ ਦੇ ਵਿੱਚ ਡੁੱਬਿਆ ਰਹਿੰਦਾ ਹੈ, ਇਹਦਾ ਜਿਹੜਾ ਨਾ ਉਹ ਇਸ ਦੁਨੀਆ ਦਾ ਬੰਦਾ ਨਹੀਂ ਹੈਗਾ। ਇਹ ਤੇ ਕੋਈ ਜਿਹੜਾ ਨਾ ਫਲਸਫੀ ਹੈ, ਯਾਨੀ ਕਿ ਫਲਸਫੀ ਨੂੰ ਉਹ ਕਹਿੰਦੇ ਨੇ ਕਿ ਇਹ ਇਸ ਦਾ ਦਿਮਾਗ ਜਿਹੜਾ ਨਾ ਉਹ ਗਾਇਬ ਹੁੰਦਾ ਹੈ। ਔਰ ਫਲਸਫੀ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਸੋਚਣ ਵਾਲਾ ਬੰਦਾ ਹੁੰਦਾ ਹੈ। ਫਲਸਫੀ ਜਿਹੜਾ ਹੈ ਉਹ ਬੰਦਾ ਹੁੰਦਾ ਹੈ ਜਿਹੜਾ ਇਹ ਸੋਚ ਰਿਹਾ ਹੁੰਦਾ ਕਿ ਕਾਇਨਾਤ ਜਿਹੜੀ ਨਾ ਕਿੱਥੋਂ ਆਈ ਹੈ, ਇਹ ਕਾਇਨਾਤ ਚੱਲਦੀ ਕਿਸ ਤਰ੍ਹਾਂ ਪਈ ਹੈ, ਇਹ ਜਿਹੜਾ ਸਮਾਜ ਹੈ ਇਸ ਦੇ ਵਿੱਚ ਅਮੀਰ ਇਹ ਜਿਹੜਾ ਬੰਦਾ ਅਮੀਰ ਕਿਉਂ ਹੈ ਤੇ ਗਰੀਬ ਕਿਉਂ ਹੈ। ਸੋ ਜਿਸ ਵੇਲੇ ਉਹ ਕਿਉਂਕਿ ਇਹ ਇਸ ਕਿਸਮ ਦੇ ਸਵਾਲ ਉਠਾਉਂਦਾ ਹੈ, ਇਸ ਵਾਸਤੇ ਸਾਡੇ ਇੱਥੇ ਫਲਸਫੀਆਂ ਦੇ ਬਾਰੇ ਹੀ ਇਹ ਕਹਿ ਦਿੱਤਾ ਗਿਆ ਇਹ ਹਾਜ਼ਰ ਦਿਮਾਗ ਨਹੀਂ ਹੁੰਦੇ, ਇਹ ਹੁੰਦੇ ਇੱਥੇ ਨੇ ਤੇ ਪਹੁੰਚੇ ਕਿਤੇ ਹੁੰਦੇ ਨੇ। ਸੋ ਲਿਹਾਜ਼ਾ ਜਿਹੜਾ ਬੰਦਾ ਸਵਾਲ ਕਰਦਾ ਹੈ, ਜਿਹੜਾ ਬੰਦਾ ਤੁਹਾਨੂੰ ਤੁਹਾਡੇ ਜਿਹੜਾ ਮਸਲਾ ਹੈ ਉਹਦਾ ਕਾਰਨ, ਉਹਦੀ ਵਜ੍ਹਾ, ਉਹਦਾ ਕਾਜ਼ ਜਿਹੜਾ ਹੈ ਉਸ ਪਾਸੇ ਲੈ ਜਾਂਦਾ ਹੈ,
ਉਸ ਨੂੰ ਜਿਹੜਾ ਹੈ ਉਹ ਲੋਕ ਜਿਹੜੇ ਨੇ ਜਿਹੜੇ ਪੈਦਾਵਾਰੀ ਵਸੀਲਿਆਂ ਦੇ ਕਾਬਜ਼ ਨੇ ਉਹ ਫਿਰ ਉਸ ਨੂੰ ਭੰਡਦੇ ਨੇ ਔਰ ਉਸ ਦੇ ਖਿਲਾਫ ਜਿਹੜਾ ਨਾ ਉਹ ਇੰਨਾ ਗਲਤ ਪ੍ਰੋਪੇਗੈਂਡਾ ਕਰਦੇ ਨੇ ਕਿ ਲੋਕ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ। ਇਸ ਕਿਸਮ ਦੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਨੇ ਕਿ ਜਾਂ ਤਾਂ ਉਹਨੂੰ ਕਿਹਾ ਜਾਏਗਾ ਕਿ ਇਹ ਜਿਹੜਾ ਨਾ ਪਾਗਲ ਹੈ। ਜਿਸ ਤਰ੍ਹਾਂ ਬੁੱਲੇ ਸ਼ਾਹ ਜਿਹੜਾ ਹੈ, ਬੁੱਲੇ ਸ਼ਾਹ ਨੂੰ ਕਿਹਾ ਉਹਨਾਂ ਨੇ ਕਾਫਰ ਕਰਾਰ ਦਿੱਤਾ ਤੇ ਉਹਨਾਂ ਨੇ ਕਿਹਾ ਬੁੱਲੇ ਸ਼ਾਹ ਚੂੰਕਿ ਸਾਰੇ ਸਮਝਦੇ ਸਨ ਕਿ ਕਾਫਰ ਮੈਨੂੰ ਜਿਹੜੇ ਕਰਾਰ ਦੇਣ ਵਾਲੇ ਨੇ ਇਹ ਆਪ ਪਿੱਛੇ ਖੜੋਤੇ ਹੋਏ ਨੇ ਤੇ ਉਹਨਾਂ ਨੇ ਬੜੇ ਅੱਛੇ ਤੇ ਬੜੇ ਸੁਚੱਜੇ ਢੰਗ ਦੇ ਨਾਲ ਗੱਲ ਕੀਤੀ, ਤੂੰ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਗ, ਤੈਨੂੰ ਕਾਫਰ ਆਖਦੇ, ਤੂੰ ਆਹੋ ਆਹ। ਇਹ ਬਿਲਕੁਲ ਗੱਲ ਇੱਥੇ ਲੁੱਡਣ ਮਲਾ ਵਾਲੀ ਹੈ ਕਿ ਲੁੱਡਣ ਮਲਾ ਜਿਹੜਾ ਹੈ ਨਾ ਅੱਗੇ ਜਾ ਕੇ ਤੁਸੀਂ ਦੇਖੋਗੇ ਕਿ ਉਹ ਰੱਬ ਨੂੰ ਇਸਤੇਮਾਲ ਵੀ ਕਰਦਾ ਹੈ, ਰੱਬ ਨੂੰ ਯੂਜ਼ ਵੀ ਕਰਦਾ ਹੈ। ਲੇਕਿਨ ਇੱਥੇ ਜਿਸ ਵੇਲੇ ਉਹ ਰਾਂਝੇ ਨੇ ਰੱਬ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਥੇ ਉਹਨੇ ਸਾਫ਼ ਤੌਰ ਤੇ ਕਹਿਤਾ ਕਿ ਅਸੀਂ ਰੱਬ ਕੀ ਜਾਣਦੇ ਭੈਣ ਪਾੜਾ। ਉਲਟਾ ਉਹਨੇ ਰਾਂਝੇ ਨੂੰ ਗਾਲ ਕੱਢੀ ਹੈ, ਭੈਣ ਪਾੜਾ ਕਿਹਾ ਹੈ ਉਸਨੇ ਉਸ ਨੂੰ, ਯਾਨੀ ਕਿ ਉਹਦਾ ਅਖਲਾਕ ਜਿਹੜਾ ਹੈ ਨਾ ਉਹ ਵੀ ਬਹੁਤ ਬੁਰਾ ਹੈ। ਅਖਲਾਕੀ ਤੌਰ ਤੇ ਵੀ ਉਹ ਜਿਹੜਾ ਨਾ ਪਸਤ ਹੈ, ਅਖਲਾਕੀ ਤੌਰ ਤੇ ਵੀ ਉਹ ਜਿਹੜਾ ਨਾ ਪਿੱਛੇ ਰਿਹਾ ਬੰਦਾ ਹੈ ਔਰ ਕਿਰਦਾਰ ਦੇ ਤੌਰ ਤੇ ਉਹ ਹੈ ਹੀ ਹੈ। ਉਹਦਾ ਵਾਰਿਸ ਸ਼ਾਹ ਹੋਰਾਂ ਨੇ ਜਿਹੜਾ ਨਾ ਸਾਨੂੰ ਪਹਿਲੇ ਬੰਦ ਦੇ ਵਿੱਚ ਦੱਸਦਾ ਸੀ ਕਿ ਵਾਰਿਸ ਸ਼ਾਹ ਮੀਆਂ ਲੁੱਡਣ ਵੱਡੀ ਕੱਪਣ। ਸੋ ਇਹ ਵੱਡੀ ਕੱਪਣ ਹੈਗਾ ਹੈ ਔਰ ਇਹ ਵੱਡੀ ਕੱਪਣ ਜਿਹੜਾ ਨਾ ਕਿਸ ਤਰ੍ਹਾਂ ਬਣਦਾ ਹੈ ਇਹਦਾ ਵੇਰਵਾ ਜਿਹੜਾ ਹੈ ਉਹ ਅਗਲੇ ਬੰਦ ਦੇ ਵਿੱਚ ਆਏਗਾ। ਤੇ ਮੈਨੂੰ ਆਸ ਹੈ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੈ ਇਸ ਦੇ ਵਿੱਚ ਤੁਸੀਂ ਵੀ ਆਪਣਾ ਜਿਹੜਾ ਹੈ ਉਹ ਹਿੱਸਾ ਪਾਓਗੇ ਔਰ ਇਹ ਸਾਡੀ ਗੱਲ ਦੇ ਨਾਲ ਤੁਸੀਂ ਸਹਿਮਤ ਹੋ। ਤਾਂ ਵੀ ਅਗਰ ਤੁਸੀਂ ਸਹਿਮਤ ਨਹੀਂ, ਤੁਸੀਂ ਇਸ ਨੂੰ ਕੀ ਸਮਝਦੇ ਹੋ, ਉਹ ਤੁਸੀਂ ਜਿਹੜਾ ਸਾਡਾ ਟਿੱਪਣੀ ਡੱਬਾ ਹੈ ਉਸ ਦੇ ਵਿੱਚ ਗੱਲ ਕਰ ਸਕਦੇ ਹੋ। ਕਮੈਂਟਸ ਬਾਕਸ ਦੇ ਵਿੱਚ ਜਾ ਕੇ ਆਪਣੀ ਗੱਲ ਜਿਹੜੀ ਹੈ ਉਹ ਕਰ ਸਕਦੇ ਹੋ। ਨਾਲ ਦੇ ਨਾਲ ਤੁਹਾਡੇ ਅੱਗੇ ਬੇਨਤੀ ਹੈ ਕਿ ਜਾਗ ਪੰਜਾਬੀ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਵੀ ਕਰੋ ਤੇ ਇਸ ਨੂੰ ਸ਼ੇਅਰ ਵੀ ਕਰੋ। ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਲੋਕਾਂ ਤੱਕ ਟੋਰੋ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਇਹ ਗੱਲ ਜਾਵੇ ਕਿ ਅਸੀਂ ਗਰੀਬ ਕਿਉਂ ਆ ਤੇ ਇਹ ਦੂਸਰੇ ਲੋਕ ਜਿਹੜੇ ਨੇ ਇਹ ਅਮੀਰ ਕਿਉਂ ਨੇ। ਇਹ ਸਵਾਲ ਜਿਸ ਦਿਨ ਉਹਨਾਂ ਨੇ ਇਸ ਸੋਚਣਾ ਸ਼ੁਰੂ ਕਰਤਾ ਨਾ ਤੇ ਉਹਨਾਂ ਦੀ ਜਿਹੜੀ ਤਕਦੀਰ ਹੈ ਨਾ ਉਹ ਬਦਲਣੀ ਸ਼ੁਰੂ ਹੋ ਜਾਏਗੀ। ਸੋ ਜਿਹੜੀ ਤਕਦੀਰ ਹੈ ਇਹ ਵੀ ਬੰਦੇ ਆਪ ਬਣਾਉਂਦੇ ਨੇ ਔਰ ਆਪ ਹੀ ਜਿਹੜਾ ਨਾ ਇਹ ਸਵਾਰਦੇ ਨੇ। ਇਸ ਤੇ ਵੀ ਅਸੀਂ ਅੱਗੇ ਜਾ ਕੇ ਜਿਹੜਾ ਹੈ ਉਹ ਗੱਲ ਕਰਾਂਗੇ ਤੇ ਕੁਲ ਦਾ ਭਲਾ ਤੇ ਕੁਲ ਦੀ ਖੈਰ।